फवाद चौधरी ਦਾ ਜਿਸਮਾਨੀ ਰਿਮਾਂਡ ਦੀ ਸਜ਼ਾ ਖਾਰਿਜ ਕਰਨ ਤੇ ਜੇਲ੍ਹ ਭਿਜਵਾਉਣ ਦੇ ਫੈਸਲੇ ਦੇ ਖਿਲਾਫ ਇਸਲਾਮਾਬਾਦ ਪੁਲਿਸ ਨੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਪੀਲ ਦਾਇਰ ਕਰ ਦਿੱਤੀ। ਅਪੀਲ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਦਾ ਫੈਸਲਾ ਚੈਲੰਜ। ਅਪੀਲ ਵਿੱਚ ਇਸਲਾਮਾਬਾਦ ਪੁਲਿਸ ਨੇ ਮੌਕਫ ਇਖਤਿਆਰ ਕੀਤਾ ਕਿ ਫਵਾਦ ਚੌਧਰੀ ਨੇ ਆਇਨੀ ਸਰਕਾਰੀ ਇਦਾਰੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ। ਫਵਾਦ ਚੌਧਰੀ ਨੇ ਮੈਂਬਰਾਨ ਇਲੈਕਸ਼ਨ ਕਮਿਸ਼ਨ ਨੂੰ ਧਮਕੀ ਦਿੱਤੀ। ਫਵਾਦ ਚੌਧਰੀ ਦੀ ਨਫ਼ਰਤ ਅੰਗੇਜ਼ ਪ੍ਰੈਸ ਕਾਨਫਰੰਸ ਦੀ ਵਜ੍ਹਾ ਤੋਂ ਮੈਂਬਰਾਨ ਦੀ ਜਾਨ ਨੂੰ ਖਤਰਾ ਹੈ। ਵਿਫਾਕੀ ਪੁਲਿਸ ਦੀ ਅਪੀਲ ਉਤੇ ਸੈਸ਼ਨ ਜੱਜ ਤਾਹਿਰ ਮਹਿਮੂਦ ਖਾਨ ਨੇ ਪੁੱਛਿਆ ਕਿ 2 ਦਿਨ ਦੇ ਜਿਸਮਾਨੀ ਰਿਮਾਂਡ ਵਿੱਚ ਕੀ ਤਫਤੀਸ਼ ਕੀਤੀ। ਪ੍ਰੋਸੀਕਿਊਟਰ ਨੇ ਜੱਜ ਨੂੰ ਦੱਸਿਆ ਕਿ ਕਾਗਜ਼ੀ ਤੌਰ ਤੇ 2 ਦਿਨ ਦਾ ਰਿਮਾਂਡ ਸੀ, ਲੇਕਿਨ ਅਮਲੀ ਤੌਰ ਤੇ 1 ਦਿਨ ਦਾ। 1 ਦਿਨ ਵਿੱਚ ਫਵਾਦ ਦੀ ਆਵਾਜ਼ ਦਾ ਮੈਚਿੰਗ ਟੈਸਟ ਕਰਵਾਇਆ ਜੋ ਫਵਾਦ ਦੀ ਹੀ ਆਵਾਜ਼ ਨੂੰ ਸਾਬਿਤ ਕਰਦਾ ਹੈ। ਲੈਣਾ ਪੁਲਿਸ ਨੂੰ ਫੋਟੋਗ੍ਰਾਮੈਟਰੀ ਟੈਸਟ ਵਾਸਤੇ ਲਾਹੌਰ ਪੰਜਾਬ ਫੋਰੈਂਸਿਕ ਲੈਬ ਕਰਾਉਣਾ ਜ਼ਰੂਰੀ ਹੈ। ਪ੍ਰੋਸੀਕਿਊਟਰ ਦੇ ਦਲਾਇਲ ਤੇ ਜੱਜ ਨੇ ਫਵਾਦ ਦੇ ਵਕੀਲਾਂ ਨੂੰ ਸਮਨ ਕਰ ਲਿਆ ਤੇ 12:30 ਵਜੇ ਜੇਲ੍ਹ ਵਿੱਚੋਂ ਫਵਾਦ ਚੌਧਰੀ ਨੂੰ ਵੀ ਸੱਦ ਲਿਆ। ਜੱਜ ਦਾ ਕਹਿਣਾ ਸੀ ਕਿ ਪਹਿਲੇ ਫਵਾਦ ਦੇ ਵਕੀਲਾਂ ਦਾ ਵੀ ਮੌਕਫ ਸੁਣ ਕੇ ਰਿਮਾਂਡ ਦਾ ਫੈਸਲਾ ਕਰਾਂਗੇ। ਇਸਾਕ ਡਾਰ ਨੇ ਮੌਜੂਦਾ ਮੁਆਸ਼ੀ ਬੁਹਰਾਨ ਦਾ ਸਾਰਾ ਮਲਬਾ ਇਮਰਾਨ ਖਾਨ ਦੀ ਹਕੂਮਤ ਤੇ ਸੁੱਟ ਦਿੱਤਾ। ਇਸਾਕ ਡਾਰ ਦਾ ਕਹਿਣਾ ਸੀ ਕਿ ਮੌਜੂਦਾ ਮੁਆਸ਼ੀ ਬੁਹਰਾਨ ਦੀ ਵਜ੍ਹਾ ਸਾਬਿਕ ਹਕੂਮਤ ਹੈ। ਇਸਾਕ ਡਾਰ ਨੇ ਇਮਰਾਨ ਖਾਨ ਤੇ ਸਾਬਕਾ ਹਕੂਮਤ ਨੂੰ ਮਨਾਜ਼ਰੇ ਦਾ ਚੈਲੰਜ ਕਰ ਦਿੱਤਾ। ਇਸਾਕ ਡਾਰ ਦਾ ਕਹਿਣਾ ਸੀ ਕਿ ਇਮਰਾਨ ਖਾਨ ਝੂਠ ਬੋਲ ਰਿਹਾ ਹੈ, ਬਾਰ-ਬਾਰ ਗਲਤ ਬਿਆਨੀ ਕਰ ਰਿਹਾ ਹੈ। ਮੇਰੇ ਸਾਹਮਣੇ ਆਵੇ, ਮੈਂ ਸਾਬਿਤ ਕਰਾਂਗਾ ਕਿ ਅੱਜ ਸਾਰੇ ਬੁਹਰਾਨ ਦਾ ਜ਼ਿੰਮੇਦਾਰ ਇਮਰਾਨ ਖਾਨ ਹੈ। ਇਸਾਕ ਡਾਰ ਦਾ ਮਜ਼ੀਦ ਕਹਿਣਾ ਸੀ ਕਿ ਇਸ ਗੱਲ ਵਿੱਚ ਸ਼ੱਕ ਨਹੀਂ ਕਿ ਮੁਲਕ ਇੰਤਹਾਈ ਮੁਸ਼ਕਿਲ ਮੁਆਸ਼ੀ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ, ਲੇਕਿਨ ਸਾਰੀ ਮੁਸ਼ਕਿਲ ਦਾ ਜ਼ਿੰਮੇਦਾਰ ਸਾਬਕਾ ਹਕੂਮਤ ਹੈ। ਮੁਸਲਿਮ ਲੀਗ ਨਵਾਜ਼ ਨੇ ਤੇ ਸਿਆਸੀ ਖੁਦਕੁਸ਼ੀ ਦੇ ਬਦਲੇ ਵਿੱਚ ਹਕੂਮਤ ਕਬੂਲ ਕੀਤੀ। ਮੁਲਕ ਬਚਾਣਾ ਪਾਰਟੀ ਬਚਾਉਣ ਤੋਂ ਜ਼ਿਆਦਾ ਜ਼ਰੂਰੀ ਹੈ। IMF ਨਾਲ ਮੁਆਹਿਦਾ ਅਸੀਂ ਨਹੀਂ ਬਲਕਿ ਇਮਰਾਨ ਹਕੂਮਤ ਨੇ ਕੀਤਾ। ਮੁਆਹਿਦੇ ਦੀ ਖਿਲਾਫਵਰਜ਼ੀ ਵੀ ਸਾਬਕਾ ਹਕੂਮਤ ਨੇ ਕੀਤੀ। ਇਮਰਾਨ ਹਕੂਮਤ ਜਾਂਦਿਆਂ ਇਸ ਤਰ੍ਹਾਂ ਬਾਰੂਦੀ ਸੁਰੰਗਾਂ ਵਿੱਚ ਆ ਕੇ ਗਈ ਹੈ ਕਿ ਮੁਲਕ ਅਜੇ ਤੱਕ ਇਮਰਾਨ ਦੀ ਗਲਤ ਫੈਸਲਿਆਂ ਦੇ ਕੀਮਤ ਚੁਕਾ ਰਿਹਾ ਹੈ। ਇਸਾਕ ਡਾਰ ਦਾ ਕਹਿਣਾ ਸੀ ਕਿ ਪਾਕਿਸਤਾਨ ਦੇ ਖਿਲਾਫ ਗਲਤ ਪ੍ਰੋਪੇਗੈਂਡਾ ਕਰਨ ਵਾਲਿਆਂ ਨੂੰ ਨਾਕਾਮੀ ਹੋਵੇਗੀ। ਪਾਕਿਸਤਾਨ ਅੱਲਾ ਦੇ ਨਾਮ ਤੇ ਬਣਿਆ ਹੈ, ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਮਹਿਕਮੇ ਮੌਸਮੀਆਤ ਦੇ ਮੁਤਾਬਿਕ ਮੁਲਕ ਭਰ ਵਿੱਚ ਬਾਰਿਸ਼ ਤੇ ਬਰਫ਼ਬਾਰੀ ਦਾ ਨਵਾਂ ਸਿਲਸਿਲਾ ਸ਼ੁਰੂ ਹੋਣ ਦੀ ਤਿਆਰੀ ਵਿੱਚ। ਕਰਾਚੀ ਵਿੱਚ ਵੀ ਬੂੰਦਾਬਾਂਦੀ ਦਾ ਇਮਕਾਨ। ਜ਼ਰਾਏ ਦੇ ਮੁਤਾਬਿਕ ਅੱਜ ਬਲੋਚਿਸਤਾਨ ਵਿੱਚ ਮਗਰਬੀ ਹਵਾਵਾਂ ਦਾਖਿਲ ਹੋਣ ਦਾ ਇਮਕਾਨ, ਜਦਕਿ ਜੈਕਬਾਬਾਦ ਤੇ ਕੰਬਰਕੋਟ ਸਮੇਤ ਸਿੰਧ ਦੇ ਮੁਖਤਲਿਫ ਅਜ਼ਲਾ ਵਿੱਚ ਹਫ਼ਤੇ ਤੇ ਇਤਵਾਰ ਨੂੰ ਬਾਰਿਸ਼ ਹੋਣ ਦਾ ਇਮਕਾਨ। ਕਰਾਚੀ ਵਿੱਚ ਵੀ ਇੰਤਹਾਈ ਠੰਡੀਆਂ ਹਵਾਵਾਂ ਚੱਲਣ ਦਾ ਇਮਕਾਨ। ਦੂਜੀ ਤਰਫ ਚਿਲਾਸ ਵਿੱਚ ਵਕਫੇ ਨਾਲ ਬਰਫ਼ਬਾਰੀ ਦਾ ਇਮਕਾਨ, ਜਿਸ ਨਾਲ ਰਾਬਤਾ ਸੜਕਾਂ ਵੀ ਬਲੌਕ ਹੋਣ ਦਾ ਇਮਕਾਨ ਹੈ। ਸ਼ੁਮਾਲੀ ਬਲੋਚਿਸਤਾਨ, ਖੈਬਰ ਪਖਤੂਨਖਵਾ ਤੇ ਆਜ਼ਾਦ ਕਸ਼ਮੀਰ ਵਿੱਚ ਬਾਰਿਸ਼ ਤੇ ਬਰਫ਼ਬਾਰੀ ਨੂੰ ਮੌਸਮ ਇੰਤਹਾਈ ਸਰਦ ਹੋਣ ਦਾ ਇਮਕਾਨ ਹੈ। ਇਮਰਾਨ ਖਾਨ ਚੇਅਰਮੈਨ ਤਹਿਰੀਕ ਇਨਸਾਫ ਨੇ ਵੀਡੀਓ ਬਿਆਨ ਵਿੱਚ ਨਵਾਂ ਧਮਾਕਾ। ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਜ਼ਰਦਾਰੀ ਨੇ ਮੇਰੇ ਕਤਲ ਵਾਸਤੇ ਇੱਕ ਦਹਿਸ਼ਤਗਰਦ ਤਨਜ਼ੀਮ ਨੂੰ ਪੈਸੇ ਦਿੱਤੇ ਤੇ ਤਾਕਤਵਰ ਲੋਕ ਮੇਰੇ ਕਤਲ ਦੇ ਮਨਸੂਬੇ ਵਿੱਚ ਸਹੂਲਤਕਾਰ ਬਣੇ। ਇਮਰਾਨ ਖਾਨ ਦਾ ਕਹਿਣਾ ਸੀ ਕਿ ਮੈਨੂੰ ਪਤਾ ਹੈ ਮੇਰੇ ਕਤਲ ਦਾ ਮਨਸੂਬਾ ਬਣਾਇਆ ਗਿਆ ਹੈ। ਮਨਸੂਬੇ ਦਾ ਪਤਾ ਚੱਲਿਆ ਹੈ। ਮੈਂ ਇੱਕ ਵੀਡੀਓ ਬਿਆਨ ਵਿੱਚ 4 ਲੋਕਾਂ ਦਾ ਦੱਸਿਆ ਕਿ ਅਗਰ ਮੈਨੂੰ ਕੁਝ ਹੋ ਗਿਆ ਤੇ ਬਾਅਦ ਵਿੱਚ ਦੱਸਿਆ ਜਾਏਗਾ ਕਿ 4 ਲੋਕ ਮੁਲਵਸ ਸਨ। ਇਮਰਾਨ ਖਾਨ ਨੇ ਗੁਜ਼ਸ਼ਤਾ ਰੋਜ਼ ਇਨਕਸ਼ਾਫ ਕੀਤਾ ਕਿ 4 ਲੋਕਾਂ ਵਿੱਚ ਇੱਕ ਸ਼ਖਸ ਦਾ ਨਾਮ ਆਸਿਫ ਜ਼ਰਦਾਰੀ ਹੈ। ਇਮਰਾਨ ਖਾਨ ਨੇ ਦੱਸਿਆ ਕਿ ਮੈਂ 4 ਲੋਕਾਂ ਦੇ ਖਿਲਾਫ ਵੀਡੀਓ ਦਾ ਜ਼ਿਕਰ ਕੀਤਾ ਜਿਸ ਦੀ ਵਜ੍ਹਾ ਤੋਂ ਮੇਰੇ ਕਤਲ ਤੋਂ ਵਕਤੀ ਤੌਰ ਤੇ ਪਿੱਛੇ ਹਟ ਗਏ। ਚੇਅਰਮੈਨ ਦਾ ਮਜ਼ੀਦ ਕਹਿਣਾ ਸੀ ਕਿ ਪਲਾਨ B ਵੀ ਤਿਆਰ ਸੀ, ਜਿਸ ਦੇ ਵਿੱਚ ਮੈਂ ਤੋਹੀਨ ਮਜ਼ਹਬ ਦੇ ਬਹਾਨੇ ਕਤਲ ਦਾ ਮਨਸੂਬਾ ਬਣਿਆ। ਮੇਰੇ ਖਿਲਾਫ ਤੋਹੀਨ ਮਜ਼ਹਬ ਦੀ ਕੈਂਪੇਨ ਚਲਾਈ ਗਈ, ਲੇਕਿਨ ਜ਼ਿੰਦਗੀ ਔਰ ਮੌਤ ਅੱਲਾ ਦੇ ਹੱਥ ਵਿੱਚ ਹੈ। ਇਮਰਾਨ ਖਾਨ ਦਾ ਮਜ਼ੀਦ ਕਹਿਣਾ ਸੀ ਕਿ ਹੁਣ ਜ਼ਰਦਾਰੀ ਨੇ ਮੇਰੇ ਕਤਲ ਦਾ ਪਲਾਨ ਸੀ ਤਿਆਰ ਕਰ ਰੱਖਿਆ ਹੈ। ਜ਼ਰਦਾਰੀ ਕੋਲ ਕਰਪਸ਼ਨ ਦਾ ਬੇਤਹਾਸ਼ਾ ਪੈਸਾ ਹੈ। ਜ਼ਰਦਾਰੀ ਸਿੰਧ ਹਕੂਮਤ ਵਿੱਚ ਜਿਤਨਾ ਪੈਸਾ ਲੁੱਟਦਾ ਹੈ, ਇਲੈਕਸ਼ਨ ਵਿੱਚ ਤੇ ਮੈਂਬਰਾਨ ਅਸੈਂਬਲੀ ਖਰੀਦਣ ਦਾ ਕੰਮ ਕਰਦਾ ਹੈ। ਇਮਰਾਨ ਖਾਨ ਦਾ ਵੀਡੀਓ ਬਿਆਨ ਵਿੱਚ ਕਹਿਣਾ ਸੀ ਕਿ ਮੈਂ ਮੌਤ ਤੋਂ ਡਰ ਕੇ ਪਿੱਛੇ ਨਹੀਂ ਹਟਾਂਗਾ। ਮੈਂ ਹਰ ਸੂਰਤ ਇਲੈਕਸ਼ਨ ਕੈਂਪੇਨ ਵਿੱਚ ਹਿੱਸਾ ਲਵਾਂਗਾ, ਲੋਕਾਂ ਕੋਲ ਜਾਵਾਂਗਾ। ਤਾਕਤਵਰ ਕੁਵਤਾਂ ਮੈਨੂੰ ਇਲੈਕਸ਼ਨ ਵਿੱਚ ਹਰਾਉਣ ਦਾ ਮਨਸੂਬਾ ਬਣਾ ਰਹੀਆਂ ਨੇ, ਮੇਰੇ ਕਤਲ ਦੀ ਵੀ ਕੋਸ਼ਿਸ਼ ਕਰ ਰਹੇ ਨੇ। ਅਗਰ ਮੈਨੂੰ ਕੁਝ ਹੁੰਦਾ ਹੈ ਤੇ ਹਰ ਬੰਦੇ ਨੂੰ ਪਤਾ ਚੱਲ ਜਾਏਗਾ। ਦੂਜੀ ਤਰਫ ਕਤਲ ਦੇ ਇਲਜ਼ਾਮ ਤੇ ਆਸਿਫ ਜ਼ਰਦਾਰੀ ਨੇ ਸੀਨੀਅਰ ਕਯਾਦਤ ਦਾ ਇਜਲਾਸ ਤਲਬ ਕੀਤਾ। ਇਜਲਾਸ ਵਿੱਚ ਇਮਰਾਨ ਖਾਨ ਦਾ ਝੂਠਾ ਤੇ ਬੇਬੁਨਿਆਦ ਇਲਜ਼ਾਮ ਲਗਾਉਣ ਤੇ ਮੁਕੱਦਮਾ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਗਈ। ਪੀਪਲਜ਼ ਪਾਰਟੀ ਦੀ ਕਾਨੂੰਨੀ ਟੀਮ ਜਲਦ ਇਮਰਾਨ ਖਾਨ ਨੂੰ ਨੋਟਿਸ ਭਿਜਵਾਉਣਗੇ। ਮੁਸਲਿਮ ਲੀਗ ਦੇ ਰਹਿਨੁਮਾ ਰਾਣਾ ਸਨਾਉਲਾ ਨੇ ਵੀ ਇਮਰਾਨ ਖਾਨ ਦੇ ਵੀਡੀਓ ਬਿਆਨ ਤੇ ਰੱਦ ਅਮਲ ਦਿੱਤਾ। ਰਾਣਾ ਸਨਾ ਦਾ ਕਹਿਣਾ ਸੀ ਕਿ ਇਮਰਾਨ ਪਹਿਲੇ ਦਰਜੇ ਦਾ ਝੂਠਾ ਤੇ ਨੌਸਰਬਾਜ਼ ਹੈ। ਪਹਿਲੇ ਇਸ ਨੇ 4 ਲੋਕਾਂ ਦਾ ਦੱਸਿਆ ਕਿ ਮੈਂ ਸ਼ਹਿਬਾਜ਼ ਸ਼ਰੀਫ ਤੇ ਇੱਕ ਫੌਜੀ ਅਹੁਦੇਦਾਰ ਕਤਲ ਮਨਸੂਬੇ ਵਿੱਚ ਸ਼ਾਮਿਲ ਹੈ ਤੇ ਅੱਜ ਜ਼ਰਦਾਰੀ ਉੱਤੇ ਇਲਜ਼ਾਮ ਲਾ ਦਿੱਤਾ। ਰਾਣਾ ਸਨਾ ਦਾ ਕਹਿਣਾ ਸੀ ਕਿ ਗਲਤ ਲੋਕਾਂ ਤੇ ਇਲਜ਼ਾਮ ਲਗਾ ਕੇ ਇਮਰਾਨ ਆਪਣੀ ਜ਼ਿੰਦਗੀ ਮੁਸੀਬਤ ਵਿੱਚ ਪਾ ਰਿਹਾ ਹੈ। ਰਾਣਾ ਦਾ ਕਹਿਣਾ ਸੀ ਕਿ ਹੁਣ ਕੋਈ ਵੀ ਇਮਰਾਨ ਖਾਨ ਨੂੰ ਕਤਲ ਕਰ ਸਕਦਾ ਹੈ, ਇਲਜ਼ਾਮ ਸਾਡੇ ਤੇ ਲੱਗ ਜਾਏਗਾ। ਇਮਰਾਨ ਦੁਸ਼ਮਣ ਕੁਵਤਾਂ ਇਮਰਾਨ ਖਾਨ ਦੇ ਬਚਗਾਨਾ ਤੇ ਬੇਵਕੂਫਾਨਾ ਬਿਆਨ ਦਾ ਫਾਇਦਾ ਚੱਕ ਕੇ ਇਸ ਨੂੰ ਕਤਲ ਕਰ ਸਕਦੀਆਂ ਨੇ।
शेख रशीद दी लाल हवेली खाली करन दे खिलाफ हुक्म इम्तनाई दी दरखास्त खारिज कर दी थी। नुमाइंदा पंजाबी पॉइंट के मुताबिक सिविल कोर्ट रावलपिंडी के जज नवीद अख्तर ने मौकफ इख्तियार किया कि अदालत किसी भी सरकारी महकमे नूं कानूनी कार्रवाई करन तो नहीं रोक सकती। नुमाइंदा पंजाबी पॉइंट के मुताबिक शेख रशीद ने महकमा औकाफ की प्रॉपर्टी लाल हवेली ते पिछले कई बरसां तो नाजायज़ कब्जा कर रखा है। महकमा औकाफ ने हुकूमती असरो रसूख की वजह तो प्रैशर पा के कब्जा बहाल रखा है। वजीर दाखिला दे ओहदे तो उतरन तो बाद महकमा औकाफ ने नोटिस भेजा कि लाल हवेली खाली कर दी जाए। शेख रशीद एक मरले की रजिस्ट्री लैके गया कि यह हवेली मेरे नाम, मैं कब्जा खाली नहीं करांगा। शेख रशीद महकमा औकाफ के खिलाफ सिविल कोर्ट चला गया, जिथे आर्जी स्टे ऑर्डर के जरिए हुकूमत नूं हवेली खाली करन तो रोक दिता। अज अदालत ने स्टे ऑर्डर खारिज कर दिता। जराए के मुताबिक अगले 2-4 दिन विच शेख रशीद को लाल हवेली खाली करवा ली जाएगी। मरियम नवाज आज शाम दुबई तो पाकिस्तान पहुंच रही है। मरियम नवाज जहाज विच दाखिल हो चुकी है। बावसूख जराए के मुताबिक मरियम नवाज की परवाज ताखीर का शिकार। परवाज विच शामिल एक शख्स नूं सीने विच शदीद दर्द होने की वजह तो परवाज नूं उड़न तो रोकया गया। मेडिकल बोर्ड जहाज विच दाखिल हो गया है। मरीज के तिब्बी मुआयने तो बाद परवाज पाकिस्तान वास्ते रवाना हो गई है। नुमाइंदा पंजाबी पॉइंट के मुताबिक मरियम नवाज का इस्तकबाल करने वास्ते कारकुनान की वड्डी तादाद एयरपोर्ट की तरफ रवाना। मुल्क भर विचों कारकुनान एयरपोर्ट ते अपनी कायदा इस्तकबाल करेंगे। मरियम नवाज नूं एक वड्डे काफले की शक्ल विच एयरपोर्ट तो रायवेंड लैके जाया जाएगा। मरियम नवाज अरकान दे नाल खिताब भी करेगी कि इलैक्शन का प्रोग्राम आवाम के सामने रखेगी। मरियम नवाज पाकिस्तान विच पहुंचन तो बाद पार्टी नूं मुनज़्ज़म करन दी कोशिश करेगी, अरकान नूं मुतहरिक करेगी, इलैक्शन नूं लीड करेगी।